ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ। 8 ਜੂਨ ਨੂੰ ਭਾਈ ਕਨ੍ਹਈਆ ਜੀ ਸੇਵਾ ਸਿਮਰਨ ਕੇਂਦਰ ਫਗਵਾੜਾ ਵਿਖੇ ਰਾਤ ਨੂੰ 8 ਤੋਂ 10 ਵਜੇ ਤੱਕ ਦਾਸ ਕੀਰਤਨ ਕਰਨ ਵਾਸਤੇ ਪਹੁੰਚ ਰਿਹਾ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਜਿਹੜੇ ਤੁਸੀਂ ਰੋਜ਼ ਜੁੜਦੇ ਹੋ, ਸਾਰਿਆਂ ਨੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਦਾ ਤਿਆਗ ਕਰਕੇ ਤਕਰੀਬਨ 7:30 ਵਜੇ ਇਸ ਅਸਥਾਨ 'ਤੇ ਪਹੁੰਚ ਜਾਣਾ। 8 ਤੋਂ 10 ਵਜੇ ਤੱਕ ਅਸੀਂ ਸਾਰੇ ਗੁਰੂ ਪਿਤਾ ਜੀ ਦੀ ਗੋਦੀ ਦੇ ਵਿੱਚ ਕਥਾ ਕੀਰਤਨ ਦਾ ਆਨੰਦ ਮਾਣਾਂਗੇ। ਔਰ ਜਿੰਨੀਆਂ ਵੀ ਫਗਵਾੜੇ ਦੀਆਂ ਸੰਗਤਾਂ ਨੇ, ਜਲੰਧਰ ਦੀਆਂ, ਲੁਧਿਆਣੇ ਦੀਆਂ, ਗੁਰਾਇਆ, ਹੋਰ ਜਿਹੜੇ ਨੇੜੇ ਤੇੜੇ ਇਲਾਕੇ ਨੇ, ਜਿੱਥੇ ਜਿੱਥੇ ਤੁਸੀਂ ਰੋਜ਼ ਸੁਣਦੇ ਹੋ, ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਵਹੀਰਾਂ ਘੱਤ ਕੇ 10 20 ਨੂੰ ਨਾਲ ਲੈ ਕੇ ਸਾਰੀਆਂ ਸੰਗਤਾਂ ਨੇ 8 ਜੂਨ ਨੂੰ ਫਗਵਾੜਾ ਜੋ ਭਾਈ ਕਨ੍ਹਈਆ ਜੀ ਸੇਵਾ ਸਿਮਰਨ ਕੇਂਦਰ, ਉਸ ਅਸਥਾਨ 'ਤੇ ਦਰਸ਼ਨ ਦੇਣੇ। ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਉਹਨਾਂ ਵੱਲੋਂ ਇਹ ਉਦਮ ਉਪਰਾਲਾ ਕੀਤਾ ਜਾ ਰਿਹਾ। ਔਰ ਮੇਰੀ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ, ਸਭ ਨੇ ਹੁਮ ਹੁਮਾ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਦਿੱਲੀ ਦੀਆਂ ਸੰਗਤਾਂ ਇਹ ਧਿਆਨ ਨਾਲ ਬੇਨਤੀ ਨੂੰ ਸੁਣਨ। 10 ਜੂਨ ਨੂੰ ਰਾਤ 8 ਤੋਂ 10 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੁੰਦਰ ਵਿਹਾਰ ਨੇੜੇ ਮੀਰਾ ਬਾਗ, ਪੱਛਚਿਮ ਵਿਹਾਰ, ਦਿੱਲੀ ਵਿਖੇ ਕੀਰਤਨ ਸਮਾਗਮ ਹੋ ਰਹੇ ਨੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ, ਜਿਹੜੇ ਤੁਸੀਂ ਰੋਜ਼ ਜੁੜਦੇ ਹੋ, ਰੋਜ਼ ਕੀਰਤਨ ਸੁਣਦੇ ਹੋ, ਅਤੇ ਮੈਂ ਸਭ ਨੂੰ ਬੇਨਤੀ ਕਰਦਾ, ਪਰਿਵਾਰਾਂ ਸਮੇਤ, ਸੰਗਤਾਂ ਸਮੇਤ, ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇਹ ਸਾਰੇ ਸਮਾਗਮਾਂ ਦੇ ਵਿੱਚ ਦਰਸ਼ਨ ਦਿਓ ਔਰ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਧਿਆਨ ਨਾਲ ਇਹ ਬੇਨਤੀ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਜਿਵੇਂ ਕਿ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ ਤੁਹਾਡੇ ਟਰਸਟ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ ਹੈ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਸ ਅਕੈਡਮੀ ਦੇ ਵਿੱਚ ਹੁਣ ਨਵੇਂ ਬੱਚਿਆਂ ਦਾ ਦਾਖਲਾ ਜੋ ਸ਼ੁਰੂ ਹੋ ਚੁੱਕਿਆ। 10ਵੀਂ ਪਾਸ ਜਿਹੜੇ ਲੜਕੇ ਨੇ, ਵਿਦਿਆਰਥੀ ਨੇ, ਉਹ ਜਿਹੜੇ ਇਸ ਅਕੈਡਮੀ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹੋਣ, 18 ਜੂਨ ਦੁਪਹਿਰੀ 12 ਵਜੇ ਆਪਣੇ 10ਵੀਂ ਦੇ ਸਰਟੀਫਿਕੇਟ ਲੈ ਕੇ ਔਰ ਜਿਹੜੇ ਡਾਕੂਮੈਂਟਸ ਚਾਹੀਦੇ ਨੇ, ਟਰਸਟ ਦੇ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਲੈਣਾ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਿਹਾ। ਆਪਣੇ ਡਾਕੂਮੈਂਟਸ ਲੈ ਕੇ 12 ਵਜੇ 18 ਜੂਨ ਨੂੰ ਪਹੁੰਚਣ ਦੀ ਕਿਰਪਾਲਤਾ ਕਰਿਓ। ਔਰ ਇਸ ਅਕੈਡਮੀ ਦੇ ਵਿੱਚ ਬਿਲਕੁਲ ਨਿਸ਼ਕਾਮਤਾ ਦੇ ਨਾਲ ਪਿਆਰਿਓ, ਤੁਹਾਨੂੰ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਜੋ ਗੁਰਬਾਣੀ ਦੀ ਸੰਥਿਆ, ਤੁਹਾਡਾ ਜੀਵਨ ਉੱਚਾ ਸੁੱਚਾ ਬਣੇ, ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਔਰ ਤੁਹਾਡੀ ਸਿਹਤ ਰਾਜੀ ਰਵੇ, ਜਿਮ ਦਾ ਪ੍ਰਬੰਧ ਵੀ, ਇਹ ਸਾਰੀਆਂ ਚੀਜ਼ਾਂ ਬਿਲਕੁਲ ਫ੍ਰੀ ਮੁਹੱਈਆ ਕਰਵਾਈਆਂ ਗਈਆਂ ਨੇ। ਔਰ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਹੈ ਪਿਆਰਿਓ, ਜਿਹੜੇ ਤੁਸੀਂ ਰੋਜ਼ ਸੁਣਦੇ ਹੋ, ਆਪਣੇ ਬੱਚਿਆਂ ਨੂੰ ਜੇ ਤੁਸੀਂ ਪੈਰਾਂ 'ਤੇ ਸਟੈਂਡ ਕਰਨਾ ਚਾਹੁੰਦੇ ਹੋ ਗੁਰਮਤਿ ਦੀ ਲਾਈਨ ਦੇ ਵਿੱਚ, ਕਿ ਤੁਹਾਡੇ ਬੱਚੇ ਕਿਸੇ ਦੇ ਕੋਲੋਂ ਮੰਗਣ ਵਾਲੇ ਨਾ ਬਣਨ, ਦੂਜਿਆਂ ਨੂੰ ਵੰਡਣ ਵਾਲੇ ਬਣ ਜਾਣ, ਆਪਣੇ ਪੈਰਾਂ 'ਤੇ ਸਟੈਂਡ ਹੋ ਜਾਣ। ਅਤੇ ਇਸ ਅਕੈਡਮੀ ਦੇ ਵਿੱਚ ਫਿਰ ਤੁਸੀਂ ਆਪਣੇ ਬੱਚਿਆਂ ਨੂੰ 3 ਸਾਲਾਂ ਦੇ ਕੋਰਸ ਦੇ ਲਈ ਦਾਖਲ ਕਰਵਾਓ। ਜੋ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਇਸ ਅਕੈਡਮੀ ਦੇ ਬਾਰੇ, ਟੀਵੀ ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਿਹਾ, ਆਪ ਜੀ ਇਸ ਨੰਬਰ ਦੇ ਉੱਤੇ ਸੰਪਰਕ ਕਰ ਲੈਣਾ। ਔਰ 18 ਜੂਨ ਨੂੰ 12 ਕੁ ਵਜੇ ਜੋ ਆਪ ਜੀਆਂ ਨੇ ਇਸ ਅਕੈਡਮੀ ਵਿਖੇ ਦਾਖਲ ਹੋਣ ਵਾਲੇ ਵਿਦਿਆਰਥੀਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਮੁਰਾਦਾਬਾਦ ਇਸ ਪਾਵਨ ਪਵਿੱਤਰ ਅਸਥਾਨ 'ਤੇ ਇਕੱਤਰਿਤ ਹੋਇਆ ਔਰ ਹੋ ਰਿਹਾ ਹੈ, ਜਿੱਥੇ ਬੇਅੰਤ ਪਰਿਵਾਰਕ ਮੈਂਬਰ ਗੁਰੂ ਪਿਤਾ ਜੀ ਦੀ ਗੋਦੀ ਵਿੱਚ ਜੁੜੇ ਔਰ ਜੁੜ ਰਹੇ ਨੇ।
ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਭਾਈ ਅਮਨਦੀਪ ਸਿੰਘ ਜੀ ਮੋਟੀਵੇਸ਼ਨਲ ਚੈਨਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ, ਇਹ ਤਿੰਨੇ ਚੈਨਲਾਂ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਸੰਗਤਾਂ ਜੁੜ ਰਹੀਆਂ ਨੇ। ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ मैं मत्था टेक रहा। मेरा टेकिया होया मत्था करो परवान। आखो धन गुरु रामदास जी, धन गुरु रामदास जी। प्यार नाल आखो ने जी धन बाबा दीप सिंह जी। ਜਿਹੜੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਹੋ, YouTube ਦਾ ਲਿੰਕ ਤੁਹਾਡੇ ਸਾਰਿਆਂ ਤੱਕ ਪਹੁੰਚ ਚੁੱਕਿਆ ਹੈ। ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਇਹ ਲਿੰਕ ਸ਼ੇਅਰ ਕਰੋ ਤਾਂ ਜੋ ਹੋਰ ਸੰਗਤ ਲਾਹਾ ਪ੍ਰਾਪਤ ਕਰ ਸਕੇ। ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਕਿਰਪਾ ਕਰਕੇ ਕਰ ਲਓ। ਆਓ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਉਹੋ ਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਚੌਂਕੜਾ ਮਾਰ ਕੇ ਬੈਠੇ, ਚਰਨਾਂ ਵਿੱਚ ਬਾਬਾ ਦੀਪ ਸਿੰਘ ਸਾਹਿਬ ਬੈਠੇ ਤੇ ਸਾਰੀ ਸੰਗਤ ਪਹਿਲੇ 7-8 ਮਿੰਟ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਜੁੜੇ ਹੋ। कोई रसना वांझी ना रहे, सारे बड़े प्यार से हाजरी लायो जी। वाहे गुरु 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 धन गुरु रामदास जी, धन गुरु रामदास जी। प्यार न लखो ने जी धन बाबा दीप सिंह जी। फिर आखो धन बाबा दीप सिंह जी। उठत सुखिया बैठत सुखिया, पाँव नहीं लगे जैसे बुझिया। उठत सुखिया बैठत सुखिया, पाँव नहीं लागे जैसे भुजिया। उठत सुखिया बैठत सुखिया, पाँव नहीं लगे जैसे बुझिया। उठत सुखिया बैठत सुखिया, पाँव नहीं लागे जैसे भुजिया। वाहे गुरु वाहे गुरु वाहे गुरु वाहे
वाहेगुरु वाहेगुरु। गुरु रामदास जी, गुरु रामदास जी, सारे प्यार न लखो न जी, धन बाबा दीप सिंह जी। राखा एक हमारा स्वामी, सगल कटा का अंतर जामी। राखा एक हमारा स्वामी, सगल कटा का अंतर जामी। राखा एक हमारा स्वामी, सगल कटा का अंतर जामी। राखा एक हमारा स्वामी, सगल कटा का अंतर जामी। सिमरो वाहेगुरु 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 वाहेगुरु। सारे हाजरी लाओ। वाहेगुरु 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 वाहेगुरु। सोए अचिंता जाग अचिंता, जहाँ कहाँ प्रभ तू वर्तनता। सोए अचिंता जाग अचिंता, जहाँ कहाँ प्रभ तू वर्तनता। कर सुख वसिया बाहर सुख पाया, कहो नानक गुर मंत्र दृढ़ाया। कर सुख वसिया बाहर सुख पाया, कहो नानक गुर मंत्र दृढ़ाया। वाहेगुरु 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 वाहेगुरु। ओंकार सतनाम करता पुरख निरभउ निर्वैर, अकाल मूरत अजूनी सैभं गुर प्रसाद जप। आद सच जुगाद सच है भी सच, नानक होसी भी सच एक ओंकार। सतनाम करता पुरख निरभउ निर्वैर, अकाल मूरत अजूनी सैभं गुर प्रसाद जप।
आद सच जुगाद सच है भी सच नानक होसी भी सच एक ओंकार सतनाम करता पुरख निरभउ निर्वैर अकाल मूरख अजूनी सैभं गुर प्रसाद जप आद सच जुगाद सच है पी सच नानक होसी पी सच एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच धन गुरु रामदास जी मैं तेरा धन गुरु रामदास जी मैं तेरा धन बाबा दीप सिंह जी मैं तेरा धन बाबा दीप सिंह जी मैं तेरा मैं तेरा मैं तेरा मैं तेरा तू मेरा मैं तेरा मैं तेरा मैं तेरा तू मेरा धन गुरु रामदास जी मैं तेरा धन गुरु रामदास जी मैं तेरा धन बाबा दीप सिंह जी मैं तेरा धन बाबा दीप सिंह जी मैं तेरा वाहिगुरु 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 वाहे गुरु वाहे वाहे गुरु अजय सारे नहीं बोल रहे, सारे वाहिगुरु 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 वाहे गुरु
ਵਾਹਿਗੁਰੂ 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 ਵਾਹਿਗੁਰੂ। ਬੋਲੇ ਸੋ ਨਿਹਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਪਿਆਰ ਨਾਲ ਲਖੋ ਧੰਨ ਬਾਬਾ ਦੀਪ ਸਿੰਘ ਜੀ। ਕਈ ਵਾਰੀ ਇਹੋ ਜਿਹਾ ਹਿਸਾਬ ਬਣ ਜਾਂਦਾ ਹੈ। ਅੱਜ ਕੁਦਰਤੀ ਥੋੜੀ ਜੀ ਮੇਰੀ ਸਿਹਤ ਵੀ ਵੱਲ ਨਹੀਂ। ਮੈਂ ਸੋਚ ਰਿਹਾ ਸਾਂ ਇੱਥੇ ਜਦੋਂ ਆਏ, ਮੈਂ ਰਿਸ਼ੂ ਹੈ ਮੇਰਾ ਵੀਰ, ਉਹਦੇ ਨਾਲ ਪੌੜੀਆਂ ਚੜ੍ਹਦੇ ਹਾਂ ਵੀ ਗੱਲ ਕਰਨੇ ਆ। ਮੈਂ ਕਿਹਾ ਮੇਰਾ ਦਿਲ ਕਰਦਾ ਸੀ ਅੱਜ ਮੈਂ ਗੈਰ ਹਾਜ਼ਰੀ ਕਰ ਲਾਂ, ਸਰੀਰ ਮੰਨ ਨਹੀਂ ਰਿਹਾ, ਪਰ ਮਨ 'ਚ ਸੋਚਿਆ ਮੈਂ ਕਿ ਸੰਗਤਾਂ ਬਹੁਤ ਦੂਰੋਂ ਦੂਰੋਂ ਆਉਂਦੀਆਂ ਨੇ, ਚਲੋ ਥੋੜ੍ਹਾ ਸਮਾਂ ਕੀਰਤਨ ਕਰ ਲਾਂਗੇ, ਪਰ ਦਰਸ਼ਨ ਜ਼ਰੂਰ ਕਰਨੇ ਸੰਗਤ ਦੇ। ਪਰ ਕਈ ਵਾਰੀ ਇਹੋ ਜਿਹਾ ਹਿਸਾਬ ਹੁੰਦਾ ਹੈ, ਬਾਪੂ ਜੀ ਥੋੜਾ ਜਿਹਾ ਇਮਤਿਹਾਨ ਵੱਧ ਪਾ ਦਿੰਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਥੋੜਾ ਜਿਹਾ ਇਮਤਿਹਾਨ ਪਿਆ, ਮੇਰੀ ਸਿਹਤ ਰਾਜੀ ਨਹੀਂ, ਹਿੰਮਤ ਕਰਕੇ ਮੈਂ ਆ ਗਿਆ ਤੇ ਥੋੜਾ ਜਿਹਾ ਇਮਤਿਹਾਨ ਇੱਥੇ ਪਾਤਾ। ਬਾਪੂ ਕਹਿੰਦਾ ਸਾਊਂਡ ਮੈਂ ਸੈੱਟ ਕਰਨ ਨਹੀਂ ਦੇਣੀ ਅੱਜ, ਹੈਂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੂੰ ਕਿਹਾ ਕਿ ਢਿੱਲਾ ਢਿੱਲਾ ਹਾਜ਼ਰੀ ਲਾਉਣੀ, ਮੈਂ ਤੇਰਾ ਜ਼ੋਰ ਅੱਜ ਪੂਰਾ ਲਵਾਉਣਾ ਹੈ ਜੀ। ਇਹੋ ਜਿਹੇ ਹਿਸਾਬ ਨਾਲ ਤੈਨੂੰ ਗਾਉਣਾ ਪੈਣਾ, ਭਾਵੇਂ ਸਿਹਤ ਨਹੀਂ ਵੀ ਰਾਜੀ, ਜਦ ਤੱਕ ਪੂਰਾ ਜ਼ੋਰ ਨਹੀਂ ਨਾ ਲਾਏਗਾ ਤੇਰੇ ਕੰਨਾਂ 'ਚ ਤੇਰੀ ਆਵਾਜ਼ ਹੀ ਨਹੀਂ ਪੈਣੀ, ਹੈ ਜੀ। ਬਾਪੂ ਨੇ ਬਿਧ ਇਹੋ ਜਿਹੀ ਬਣਾਤੀ ਤੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਇਹ ਮੇਰਾ ਆਪਣਾ ਪਰਿਵਾਰ ਹੈ, ਮੁਰਾਦਾਬਾਦ ਦੀ ਸੰਗਤ, ਇਹ ਜਿੰਨੇ ਤੁਸੀਂ ਪਰਿਵਾਰਕ ਮੈਂਬਰ ਬੈਠੇ ਹੋ, ਸਾਡੇ ਜੋਗਿੰਦਰ ਸਿੰਘ ਜੀ ਨੇ, ਬੇਟਾ ਰਿਸ਼ੂ ਹੈ, ਇੱਥੋਂ ਦੀ ਕਮੇਟੀ, ਇਹ ਸਾਰੇ ਪਰਿਵਾਰਕ ਮੈਂਬਰ ਆ। ਤੇ ਜਦੋਂ ਕਿਉਂਕਿ ਤਰੀਕ ਮਿਲਣੀ ਸੌਖੀ ਹੁੰਦੀ ਨਹੀਂ, 6-6 ਮਹੀਨੇ ਸਾਲ ਬਾਅਦ ਵਾਰੀ ਆਉਂਦੀ ਕਿਤੇ ਜਾ ਕੇ, ਤੇ ਥੋੜਾ ਜਿਹਾ ਸਾਊਂਡ ਦਾ ਖਿਆਲ ਰੱਖ ਲਿਆ ਕਰੋ। ਅੱਗੇ ਮੈਂ ਸਿਹਤ ਪੱਖੋਂ ਢਿੱਲਾ, ਸਾਊਂਡ ਵੀ ਢਿੱਲੀ ਹੋ ਜੇ ਤੇ ਫਿਰ ਕੰਮ ਢਿੱਲਾ ਹੀ ਪੈ ਜਾਂਦਾ ਹੈ। ਤੇ ਇਸ ਕਰਕੇ ਮੇਰੀ ਬੇਨਤੀ ਹੈ 2-4 ਹਜ਼ਾਰ ਵੱਧ ਖਰਚ ਲਿਆ ਕਰੋ, ਪਰ ਸਾਊਂਡ ਸੋਹਣੀ ਲਵਾਇਆ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿੰਨੇ ਅੱਗੇ ਸਾਊਂਡ ਦਾ ਕੰਮ ਕੀਤਾ ਹੋਵੇ ਉਹਨੂੰ ਦਿਆ ਕਰੋ ਪ੍ਰੋਗਰਾਮ, ਮਹਾਰਾਜ ਜੀ ਦੀ ਮਿਹਰ ਨਾਲ। ਜਿਹੜੀਆਂ ਅਸੀਂ ਰੋਜ਼ 2-3 ਬੇਨਤੀਆਂ ਕਰਦੇ ਹਾਂ, ਇੱਕੋ ਬੇਨਤੀ ਆਪਾਂ ਕਰਨੀ, ਫਿਰ ਸ਼ਬਦ ਪੜ੍ਹਨਾ ਹੈ। ਸੁਣਿਓ ਧਿਆਨ ਨਾਲ, ਇੱਕ ਵਾਰੀ ਪੁੱਛ ਲਾਂ, ਕਿਉਂਕਿ ਤੁਹਾਡੇ ਦਰਸ਼ਨ ਕਰਕੇ ਮੈਂ ਤੇ ਕਾਇਮ ਹੋ ਗਿਆ, ਚੜ੍ਹਦੀ ਕਲਾ 'ਚ ਹੋ ਗਿਆ। ਬਸ ਇਹ ਨਿੱਕੀਆਂ ਮੋਟੀਆਂ ਪ੍ਰੋਬਲਮਾਂ ਚੱਲਦੀਆਂ ਰਹਿੰਦੀਆਂ, ਤੇ ਹੁਣ ਤੁਹਾਡੇ ਕੋਲੋਂ ਪੁੱਛਣਾ, ਚੜ੍ਹਦੀ ਕਲਾ 'ਚ ਹੋ? ਸਤਿ ਸ੍ਰੀ ਅਕਾਲ। ਇੱਕ ਬੇਨਤੀ ਕਰਕੇ ਆਪਾਂ ਸ਼ਬਦ ਪੜਾਂਗੇ, ਸੁਣਿਓ ਧਿਆਨ ਨਾਲ। ਅਸੀਂ ਵੀ ਪੜ੍ਹੀਏ ਗੁਰਬਾਣੀ ਤੇ ਸਹਿਜੇ ਕਰੀਏ ਵਿਚਾਰ। ਕਿਸੇ ਨੇ ਬੜਾ ਅੱਜ ਮੈਨੂੰ ਮੈਸੇਜ ਦਿੱਤਾ, ਇਸ ਬੜਾ ਪਿਆਰਾ, ਮੈਨੂੰ ਬੜਾ ਅੱਛਾ ਲੱਗਾ। ਸੁਣਿਓ ਧਿਆਨ ਨਾਲ। ਅਸੀਂ ਵੀ ਪੜ੍ਹੀਏ ਗੁਰਬਾਣੀ ਤੇ ਸਹਿਜੇ ਕਰੀਏ ਵਿਚਾਰ, ਆਪਣੀ ਜਿੰਦੜੀ ਤੇ ਕੌਮ ਦੀ ਵਿਗੜੀ ਦੋਵੇਂ ਲਈਏ ਸਵਾਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਦੋਂ ਅਸੀਂ ਗੁਰਬਾਣੀ ਪੜਾਂਗੇ, ਗੁਰਬਾਣੀ ਦੀ ਵਿਚਾਰ ਕਰਾਂਗੇ, ਗੁਰਬਾਣੀ ਦੀ ਵਿਚਾਰ ਕਰਨ ਤੋਂ ਬਾਅਦ ਅਮਲੀ ਜਾਮਾ ਪਹਿਨਾਉਣ ਦਾ ਯਤਨ ਕਰਾਂਗੇ ਨਾ, ਜੋ ਗੁਰਬਾਣੀ ਕਹਿੰਦੀ ਏ ਉਹਨੂੰ ਥੋੜਾ ਮੰਨਣ ਦਾ ਯਤਨ ਕਰਾਂਗੇ। ਕਿਉਂਕਿ ਕਈ ਵਾਰੀ ਮੇਰੇ ਵਰਗਿਆਂ ਦਾ ਸਟੇਜ ਤੇ ਬੈਠਿਆਂ ਦਾ ਜ਼ੋਰ ਇਹੋ ਹੀ ਲੱਗ ਜਾਂਦਾ ਹੈ ਕਿ ਗੁਰਬਾਣੀ ਦੀ ਵਿਚਾਰ ਕਰਨੀ ਚਾਹੀਦੀ, ਵਿਚਾਰ ਕਰਨੀ ਚਾਹੀਦੀ। ਵਿਚਾਰ ਚੰਗੀ ਗੱਲ ਹੈ, ਗਲਤ ਗੱਲ ਨਹੀਂ, ਚੰਗੀ ਗੱਲ ਹੈ, ਪਰ ਕੱਲਾ ਵਿਚਾਰ ਦੇ ਉੱਤੇ ਗੱਲ ਥੋੜੀ ਮੁੱਕੇਗੀ। ਹੁਣ ਮੈਂ ਵਿਚਾਰ ਕਰ ਲਈ, ਨਿੰਦਾ ਭਲੀ ਕਿਸੇ ਕੀ ਨਹੀਂ, ਬਈ ਨਿੰਦਾ ਕਰਨੀ ਨਹੀਂ ਚਾਹੀਦੀ, ਸੁਣਨੀ ਨਹੀਂ ਚਾਹੀਦੀ। ਵਿਚਾਰ ਕਰ ਲਈ, ਨਿੰਦਿਆ ਮੈਂ ਰੱਜ ਰੱਜ ਕੇ ਕਰੀ ਜਾਵਾਂ, ਵਿਚਾਰ ਨੂੰ ਮੰਨਾ ਨਾ,
ਤੇ ਵਿਚਾਰ ਕਰਨ ਦਾ ਫਾਇਦਾ ਕੀ ਹੋਇਆ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰਬਾਣੀ ਪੜ੍ਹਨੀ, ਫਿਰ ਸਹਿਜ ਸਹਿਜ ਨਾਲ ਉਹਦੀ ਵਿਚਾਰ ਕਰਨੀ, ਤੇ ਵਿਚਾਰ ਕਰਨ ਤੋਂ ਬਾਅਦ ਉਹਨੂੰ ਅਮਲੀ ਜਾਮਾ ਪਹਿਨਾਉਣ ਦਾ ਯਤਨ ਕਰਨਾ। ਅਮਲੀ ਜਾਮਾ, ਚੱਲ 100 ਚੋਂ 100 ਪੈਸਾ ਨਹੀਂ ਮੰਨ ਸਕਦਾ, 5-10 ਪੈਸੇ ਮੰਨਣ ਦਾ ਯਤਨ ਤੇ ਕਰ। 100 ਚੋਂ 100 ਪੈਸਾ ਨਹੀਂ ਚੱਲ ਸਕਦਾ, 5-7 ਪੈਸੇ ਪਾਏ ਹੋਏ ਗੁਰੂ ਪਿਤਾ ਦੇ ਪੂਰਨਿਆਂ ਤੇ ਤੁਰਨ ਦੀ ਕੋਸ਼ਿਸ਼ ਤੇ ਕਰ, ਕੋਸ਼ਿਸ਼ ਕਰ। ਸੁਣਿਓ ਧਿਆਨ ਨਾਲ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਤੇ ਜੀ। ਜਿਹੜਾ ਗੁਰਬਾਣੀ ਪੜ੍ਹ ਕੇ ਗੁਰਬਾਣੀ ਦੀ ਵਿਚਾਰ ਕਰਕੇ ਅਮਲੀ ਜਾਮਾ ਪਹਿਨਾਉਣ ਦਾ ਯਤਨ ਕਰਦਾ ਹੈ ਨਾ, ਆਪਣਾ ਜੀਵਨ ਤੇ ਉਹ ਸਵਾਰ ਹੀ ਲੈਂਦਾ ਹੈ। ਉਹਦੇ ਵੱਲ ਵੇਖ ਕੇ ਕਈਆਂ ਦਾ, ਹੋਰਾਂ ਦਾ ਜੀਵਨ ਵੀ ਸੁਧਰ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਈ ਵਾਰੀ ਕੌਮ ਵਿੱਚ ਇਹੋ ਜਿਹਾ ਇੱਕੋ ਹੀ ਗੁਰਸਿੱਖ ਆ ਜਾਂਦਾ, ਇੱਕੋ ਹੀ ਆਪਣਾ ਜੀਵਨ ਉਹਨੇ ਇਹੋ ਜਿਹਾ ਬਣਾਇਆ ਹੁੰਦਾ ਹੈ, ਉਹਦੇ ਵੱਲ ਵੇਖ ਕੇ ਸਾਰੀ ਕੌਮ ਹੀ ਸੁਧਰਨਾ ਸ਼ੁਰੂ ਕਰ ਦਿੰਦੀ ਹੈ। ਇਹ ਬੜਾ ਪਿਆਰਾ ਸੁਣਿਆ ਮੈਨੂੰ, ਅੱਜ ਕਿਸੇ ਨੇ ਭੇਜਿਆ, ਮੇਰਾ ਦਿਲ ਕਰਦਾ ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਔਰ ਜਿਹੜੇ ਰੋਜ਼ ਤੁਸੀਂ ਸੁਣਦੇ ਹੋ ਨਾ 3 ਤੋਂ 4 ਦੁਪਹਿਰੀ ਜਾਂ ਰਾਤੀ 10 ਤੋਂ 11 PTC ਸਿਮਰਨ ਤੇ YouTube ਦੇ ਮਾਧਿਅਮ ਰਾਹੀਂ ਹਜ਼ਾਰਾਂ ਲੱਖਾਂ ਪਰਿਵਾਰਕ ਮੈਂਬਰ ਜੁੜੇ ਨੇ। ਉਹਨਾਂ ਨੂੰ ਪਤਾ ਹੈ ਮੈਂ ਕੋਸ਼ਿਸ਼ ਕਰਦਾ ਨਿਤ ਨਵੇਂ ਤੋਂ ਨਵਾਂ ਮੋਤੀ ਚੁੱਕ ਕੇ ਲਿਆਵਾਂ ਤੇ ਤੁਹਾਡੀ ਝੋਲੀ ਪਾਈ ਜਾਵਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਔਰ ਤੁਸੀਂ ਵੀ ਇਹ ਗੱਲਾਂ ਸੁਣ ਕੇ ਬਸ ਆਪਣੇ ਤੱਕ ਨਹੀਂ ਰੱਖਣੀਆਂ, ਅੱਗੇ ਤੋਂ ਅੱਗੇ ਵੰਡੀ ਜਾਓ, ਵੰਡੀ ਜਾਓ। ਇਹ ਗਿਆਨ, ਇਹ ਜੋ ਗੁਰਮਤ, ਇਹਨੂੰ ਅੱਗੇ ਤੋਂ ਅੱਗੇ ਵੰਡੀ ਜਾਓ, ਇਹਦੇ ਨਾਲ ਹੋਰ ਵਧੇਗੀ। ਸੁਣਿਓ ਧਿਆਨ ਨਾਲ, ਅਸੀਂ ਵੀ ਪੜ੍ਹੀਏ ਗੁਰਬਾਣੀ ਤੇ ਸਹਿਜੇ ਕਰੀਏ ਵਿਚਾਰ, ਆਪਣੀ ਜਿੰਦੜੀ ਤੇ ਕੌਮ ਦੀ ਵਿਗੜੀ ਲਈਏ ਸਵਾਰ। ਅਗਲੀ ਗੱਲ ਸੁਣਿਓ, ਕਹਿੰਦੇ ਵਿਚਾਰ ਲਈਏ ਗੁਰਬਾਣੀ ਤੇ ਖੋਜ ਲਈਏ ਇਤਿਹਾਸ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵਿਚਾਰ ਲਈਏ ਗੁਰਬਾਣੀ ਤੇ ਖੋਜ ਲਈਏ ਇਤਿਹਾਸ। ਤੇ ਸੱਚੀ ਗੱਲ ਏ, ਸਾਧਨ ਦੋਵੇਂ ਇਹ ਸੱਚੇ, ਸਿਰਫ ਤੇ ਸਿਰਫ ਸਿੱਖਾਂ ਪਾਸ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਇਹ ਜੀ। ਗੁਰਬਾਣੀ ਦਾ ਖਜ਼ਾਨਾ ਪਿਆਰਿਓ ਗੁਰੂ ਪਿਤਾ ਨੇ ਸਾਡੀ ਸਾਰਿਆਂ ਦੀ ਝੋਲੀ 'ਚ ਪਾਇਆ ਹੈ ਜੀ। ਇਹ ਅਨਮੋਲ ਦਾਤ ਸਿੱਖਣ ਵਾਲਿਆਂ ਦੀ ਝੋਲੀ 'ਚ ਪਾਈ ਏ, ਜਿਹੜੇ ਸਿੱਖਣਾ ਚਾਹੁੰਦੇ ਨੇ। ਉਹ ਭਾਵੇਂ ਕੋਈ ਹਿੰਦੂ ਧਰਮ ਦਾ ਹੈ, ਭਾਵੇਂ ਕੋਈ ਮੁਸਲਮਾਨ ਧਰਮ ਦਾ ਹੈ, ਭਾਵੇਂ ਕੋਈ ਈਸਾਈ ਹੈ, ਭਾਵੇਂ ਕੋਈ ਜੈਨੀ ਹੈ, ਭਾਵੇਂ ਕੋਈ ਬੋਧੀ ਹੈ। ਜਿਹੜਾ ਇਸ ਮਾਰਗ ਨੂੰ ਸਿੱਖਣ ਦੀ ਚਾਹ ਰੱਖਦਾ ਹੈ ਨਾ, ਉਹਦੇ ਲਈ ਇੱਕ ਅਨਮੋਲ ਖਜ਼ਾਨਾ ਪਾਤਾ। ਕਹਿੰਦੇ ਵਿਚਾਰ ਲਈਏ ਗੁਰਬਾਣੀ ਤੇ ਖੋਜ ਲਈਏ ਇਤਿਹਾਸ, ਸਾਧਨ ਦੋਵੇਂ ਸੱਚੇ, ਸਿਰਫ ਸਿੱਖਾਂ ਪਾਸ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਿਹੜਾ ਸਿੱਖਣ ਦੀ ਚਾਹ ਰੱਖਦਾ ਉਹਦੇ ਕੋਲ ਹੀ ਇਹ ਚੀਜ਼ਾਂ ਨੇ, ਦੂਜੀਆਂ ਕੋਲ ਨਹੀਂ। ਤੂੰ ਗਾਤਰਾ ਪਾ ਲਿਆ ਬੜਾ ਵੱਡਾ, ਪਰ ਸਿੱਖਣ ਦੀ ਚਾਹ ਹੈ ਹੀ ਨਹੀਂ। ਤੂੰ ਤੇ ਅਹੰਕਾਰ ਵਿੱਚ ਡੁੱਬ ਡੁੱਬ ਕੇ ਮਰ ਰਿਹਾ ਕਿ ਮੇਰੇ ਵਰਗਾ ਹੈ ਕੋਈ ਨਹੀਂ, ਮੈਂ ਤੇ ਸਭ ਕੁਝ ਸਿੱਖ ਲਿਆ, ਮੇਰੇ ਵਰਗਾ ਗਿਆਨੀ ਕੋਈ ਨਹੀਂ, ਮੇਰੇ ਵਰਗਾ ਖੋਜੀ ਕੋਈ ਨਹੀਂ, ਮੇਰੇ ਵਰਗਾ ਅਧਿਆਤਮਕਤਾ ਦੇ ਮਾਰਗ ਤੇ ਤੁਰਨ ਵਾਲਾ ਕੋਈ ਨਹੀਂ। ਤੂੰ ਤੇ ਇਹ ਹਉਮੈ ਦੀ ਜੋ ਗੰਦਗੀ ਦੇ ਵਿੱਚ ਡਿੱਗੀ ਜਾ ਰਿਹਾ ਹੈ। ਪਿਆਰਿਆ, ਤੇਰੇ ਲਈ ਇਹ ਚੀਜ਼ਾਂ ਨਹੀਂ ਬਣੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗਿਆਨੀ ਸੰਤ ਸਿੰਘ ਮਸਕੀਨ, ਮੈਂ ਅੱਗੇ ਵੀ ਇੱਕ ਵਾਰੀ ਇਹ ਬਚਨ ਸੁਣਾਇਆ ਸੀ। ਇੱਕ ਦਿਨ ਮੈਂ ਉਹਨਾਂ ਦੀ ਟੇਪ ਸੁਣ ਰਿਹਾ ਸਾਂ, ਕਹਿੰਦੇ ਜਿਹੜਾ ਬੰਦਾ ਕਹਿੰਦਾ ਨਾ ਮੈਂ ਸਿੱਖ ਗਿਆ, ਕਹਿੰਦੇ ਸਭ ਤੋਂ ਵੱਡਾ ਝੂਠਾ ਬੰਦਾ ਹੀ ਹੋਵੇ। ਜਿਹੜਾ ਕਹਿੰਦਾ ਮੈਂ ਸਿੱਖ ਗਿਆ, ਮੈਨੂੰ ਤੇ ਸਾਰੀਆਂ ਚੀਜ਼ਾਂ ਦਾ ਗਿਆਨ ਹੋ ਗਿਆ, ਮੈਂ ਤੇ ਬੜਾ ਵੱਡਾ ਗਿਆਨੀ ਆ, ਮੇਰੇ ਵਰਗਾ ਸਿੱਖ ਕੋਈ ਨਹੀਂ, ਮੈਨੂੰ ਆਹ ਵੀ ਚੀਜ਼ ਦੀ ਨੌਲੇਜ, ਉਹ ਵੀ ਚੀਜ਼ ਦੀ ਨੌਲੇਜ, ਮੇਰੇ ਕੋਲ ਤੇ ਗਿਆਨ ਦਾ ਭੰਡਾਰ ਭਰਿਆ ਪਿਆ। ਕਹਿੰਦੇ ਜਿਹੜਾ ਕਹਿੰਦਾ ਨਾ ਮੈਂ ਸਿੱਖ ਗਿਆ, ਸਭ ਤੋਂ ਵੱਡਾ ਝੂਠਾ ਬੰਦਾ ਹੀ ਹੋਏ ਜਿਹੜਾ ਸਿੱਖ ਗਿਆ। ਹੈ ਜੀ, ਸੱਚੀ ਗੱਲ, ਜਿਹੜਾ ਸਿੱਖ ਉਹ ਗਿਆ, ਜਿਹੜਾ ਸਿੱਖ ਗਿਆ ਉਹ ਗਿਆ, ਸੱਚੀ ਗੱਲ ਗਿਆ। ਇੱਥੇ ਤੇ ਭਾਵੇਂ 80 ਸਾਲ ਦੀ ਤੇਰੀ ਉਮਰ ਹੋ ਗਈ ਹੈ ਨਾ, ਅਜੇ ਤਾਂ ਵੀ ਕੁਝ ਨਹੀਂ ਬਣਿਆ। ਤੂੰ ਤੇ ਸਿੱਖਣਾ ਹੈ, ਤੂੰ ਤੇ ਸਿੱਖ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪ ਨਿਰੰਕਾਰ ਦਾਤੇ ਨੇ, ਸਤਿਗੁਰੂ ਜਿਨ੍ਹਾਂ ਨੇ ਗੁਰਬਾਣੀ ਉਚਾਰਨ ਕੀਤੀ, ਆਪ ਰੱਬ ਦਾਤੇ।
ਉਹ ਆਪਣੇ ਆਪ ਨੂੰ ਕਹਿੰਦੇ ਨੇ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਰੱਬ ਹੋ ਕੇ ਕਹਿੰਦੇ ਕੋਈ ਨਾਉ ਨਾ ਜਾਣੇ ਮੇਰਾ, ਤੂੰ ਕਹਿੰਦਾ ਮੈਂ ਸਭ ਕੁਝ ਸਿੱਖ ਲਿਆ ਹੈ ਜੀ। ਕਿੰਨਾ ਫਰਕ ਹੈ, ਫਰਕ। ਤਾਂ ਖੈਰ, ਇਹ ਜਿਹੜੇ ਗੁਰਬਾਣੀ ਦੀ ਖੋਜ ਦੇ ਤੇ ਇਤਿਹਾਸ ਦੇ ਦੋਵੇਂ ਖਜ਼ਾਨੇ, ਸਾਧਨ ਦੋਵੇਂ ਸੱਚੇ, ਸਿਰਫ ਸਿੱਖਾਂ ਪਾਸ। ਅਗਲੀ ਗੱਲ ਸੁਣਿਓ, ਕਹਿੰਦੇ ਡਿੱਠੇ ਮੁਕਤ ਨਾ ਹੋਵਈ। ਰੋਜ਼ ਪੜ੍ਹਦੇ ਆਪਾਂ ਬਾਣੀ, ਜਿਚਰ ਸ਼ਬਦ ਨਾ ਕਰੇ ਵਿਚਾਰ। ਤੇ ਅੱਗੇ ਗੱਲ ਸੁਣਨ ਵਾਲੀ ਜੇ, ਕਹਿੰਦੇ ਆਓ ਜੀ ਗਿਆਨ ਦੀ ਖੜਗ ਰੱਖੀਏ। ਗਿਆਨ ਦੀ ਕਿਰਪਾਨ ਰੱਖੋ ਆਪਣੇ ਕੋਲ, ਗਿਆਨ ਦੀ ਖੜਗ, ਗਿਆਨ ਦੀ ਖੜਗ ਰੱਖੀਏ ਤੇ ਖੜਗ ਦਾ ਗਿਆਨ ਰੱਖੀਏ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗਿਆਨ ਦੀ ਖੜਗ ਰੱਖੀਏ ਤੇ ਖੜਗ ਦਾ ਗਿਆਨ ਰੱਖੀਏ। ਇਹ ਵੀ ਗਿਆਨ ਜ਼ਰੂਰੀ ਹੈ। ਗਿਆਨ ਦੀ ਖੜਗ ਵੀ ਹੋਵੇ ਤੇ ਖੜਗ ਦਾ ਗਿਆਨ ਵੀ ਹੋਵੇ, ਦੋਵੇਂ ਚੀਜ਼ਾਂ ਲਾਜ਼ਮੀ ਨੇ। ਗਿਆਨ ਦੀ ਖੜਗ ਰੱਖੀਏ, ਖੜਗ ਦਾ ਗਿਆਨ ਰੱਖੀਏ। ਊੜਾ ਜੂੜਾ ਸਿਖਾਉਣਾ ਜ਼ਿੰਮੇਵਾਰੀ ਪਰਿਵਾਰ ਦੀ। ਬੱਚਿਆਂ ਨੂੰ ਊੜਾ ਸਿਖਾਉਣਾ ਹੈ, ਗੁਰਮਤਿ ਸਿਖਾਉਣੀ, ਗੁਰਮੁਖੀ ਸਿਖਾਉਣੀ, ਕਿਹਦੀ ਜ਼ਿੰਮੇਵਾਰੀ? ਵੱਡਿਆਂ ਦੀ ਜ਼ਿੰਮੇਵਾਰੀ ਹੈ ਨਾ, ਮਾਪਿਆਂ ਦੀ। ਛੋਟਾ ਬੱਚਾ, ਉਹਨੂੰ ਤੇ ਪਤਾ ਹੀ ਕੁਝ ਨਹੀਂ ਅਜੇ। ਜਿੱਦਾਂ ਦੀ ਤੁਸੀਂ ਘਰ ਦੇ ਵਿੱਚ ਜਿੱਦਾਂ ਦਾ ਮਾਹੌਲ ਕ੍ਰੀਏਟ ਕਰੋਗੇ, ਬੱਚਾ ਉਦਾਂ ਹੀ ਸਿੱਖਦਾ ਜਾਏਗਾ, ਉਦਾਂ ਦਾ ਹੀ ਬਣਦਾ ਜਾਏਗਾ। ਊੜਾ ਕਿੰਨੇ ਸਿਖਾਉਣਾ ਹੈ? ਅਸੀਂ ਸਿਖਾਉਣਾ ਹੈ ਬੱਚਿਆਂ ਨੂੰ। ਤੇ ਜੂੜਾ ਕਿੰਨੇ ਸਿਖਾਉਣਾ ਹੈ? ਬਾਹਰਲਿਆਂ ਨੇ ਨਹੀਂ, ਉਹ ਵੀ ਅਸੀਂ ਸਿਖਾਉਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਊੜਾ ਜੂੜਾ ਸਿਖਾਉਣਾ ਜ਼ਿੰਮੇਵਾਰੀ ਪਰਿਵਾਰ ਦੀ। ਨੌਜਵਾਨ ਵੀ ਸਮਝਣ। ਕੀ ਸਮਝਣ? ਹੁਣ ਬੱਚਿਆਂ ਨੂੰ ਊੜਾ ਤੇ ਜੂੜਾ ਸਿਖਾਉਣ ਦੀ ਜ਼ਿੰਮੇਵਾਰੀ ਹੋ ਗਈ ਪਰਿਵਾਰ ਦੀ। ਊੜਾ ਜੂੜਾ ਸਿਖਾਉਣਾ ਜ਼ਿੰਮੇਵਾਰੀ ਪਰਿਵਾਰ ਦੀ। ਨੌਜਵਾਨ ਵੀ ਸਮਝਣ ਕਿੰਨੀ ਲੋੜ ਹੈ ਦਸਤਾਰ ਦੀ। ਸਤਿ ਸ੍ਰੀ ਅਕਾਲ। ਨੌਜਵਾਨ ਵੀ ਸਮਝਣ ਕਿੰਨੀ ਲੋੜ ਹੈ ਦਸਤਾਰ ਦੀ। ਸੱਚਾਈ ਏ, ਅਸੀਂ ਕਈ ਵਾਰੀ ਪਿਆਰਿਓ ਟੋਪੀਆਂ ਪਾਉਣੀਆਂ ਸ਼ੁਰੂ ਕਰ ਦਿੰਦੇ ਆ, ਸਿੱਖ ਹੋ ਕੇ ਟੋਪੀਆਂ। ਓਹੋ ਹੋ, ਹੋਏ ਸਿੱਖ ਸਿਰ ਟੋਪੀ ਧਰੇ, 7 ਜਨਮ ਕੁਸ਼ਤੀ ਹੋਏ ਮਰੇ। ਹਾਂਜੀ, ਜਿਹੜੇ ਪਾਉਂਦੇ ਨੇ ਪਾਉਣ, ਉਹਨਾਂ ਨੂੰ ਮੁਬਾਰਕ। ਜਿਨ੍ਹਾਂ ਦੇ ਧਰਮਾਂ ਵਿੱਚ ਉਹਨਾਂ ਦੇ ਵੱਡਿਆਂ ਨੇ ਅਲਾਓ ਕੀਤੀ ਇਹ ਚੀਜ਼, ਉਹਨਾਂ ਨੂੰ ਮੁਬਾਰਕ, ਚੰਗੀ ਗੱਲ ਏ। ਪਰ ਸਾਨੂੰ ਨਹੀਂ ਇਹ ਮਹਾਰਾਜ ਨੇ ਛੂਟ ਦਿੱਤੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੇ ਤੂੰ ਸਿੱਖੇ ਨਾ, ਤੇਰੇ ਸਿਰ ਦੇ ਉੱਤੇ ਸੋਹਣੀ ਦਸਤਾਰ ਸੋਭਦੀ, ਸੋਹਣੀ ਦਸਤਾਰ, ਦਸਤਾਰ ਸਜਾ, ਦਸਤਾਰ। ਊੜਾ ਜੂੜਾ ਸਿਖਾਉਣਾ ਜ਼ਿੰਮੇਵਾਰੀ ਪਰਿਵਾਰ ਦੀ। ਨੌਜਵਾਨ ਵੀ ਸਮਝਣ ਕਿੰਨੀ ਲੋੜ ਹੈ ਦਸਤਾਰ ਦੀ। ਸੁਕਿਰਤ ਕਰੀਏ, ਕੋਈ ਵੀ ਸੱਚੀ ਸੁੱਚੀ ਕਿਰਤ ਕੋਈ ਵੀ ਕਰ ਲੋ, ਕਿਰਤ ਕੋਈ ਛੋਟੀ ਨਹੀਂ ਹੁੰਦੀ। ਸੱਚੀ ਸੁੱਚੀ ਕਿਰਤ, ਇਮਾਨਦਾਰੀ ਨਾਲ ਕੀਤੀ ਹੋਈ ਕਿਰਤ ਕੋਈ ਵੀ ਛੋਟੀ ਨਹੀਂ। ਸੁਕਿਰਤ ਕਰੀਏ ਕੋਈ ਵੀ, ਪਰ ਧਰਮ ਨੂੰ ਧੰਦਾ ਨਾ ਬਣਾਈਏ ਜੀ। ਧਰਮ ਨੂੰ ਧੰਦਾ ਨਾ ਬਣਾਈਏ। ਕਿਰਤ ਕੋਈ ਵੀ ਕਰ ਲੋ, ਕੋਈ ਵੀ ਮੰਨ ਲਓ ਤੁਹਾਡੀ ਕਿਰਤ ਕੀਰਤਨ ਦੀ ਵੀ ਹੈ ਨਾ, ਕਰੋ, ਕੋਈ ਗੱਲ ਨਹੀਂ। ਕੀਰਤਨ ਕਰਨਾ ਭੇਟਾ ਲਈ, ਮਾਇਆ ਲਈ, ਕੋਈ ਗੱਲ ਨਹੀਂ। ਪਰਿਵਾਰ ਚਲਾ ਰਹੇ ਆ, ਕੋਈ ਗੱਲ ਨਹੀਂ। ਪਰ ਇਹਨੂੰ ਇੰਨਾ ਧੰਦਾ ਨਾ ਬਣਾ, ਇੰਨਾ ਧੰਦਾ ਨਾ ਬਣਾ। ਇਹ ਨਹੀਂ ਕਿ ਜੇ ਤੁਸੀਂ ਇੰਨੀ ਮਾਇਆ ਨਹੀਂ ਦਿਓਗੇ ਤੇ ਮੈਂ ਵਾਜੇ ਖੋਲਣੇ ਹੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੋ ਜੀ। ਤੂੰ ਆਪਣੀ ਭੇਟਾ ਫਿਕਸ ਕੀਤੀ, ਜੇ ਕੋਈ ਅੱਗੋਂ ਲੋੜਵੰਦ ਆ ਗਿਆ, ਕੋਈ ਨਹੀਂ, ਚਲੋ ਤੁਸੀਂ ਘੱਟ ਵੀ ਦੇ ਦਿਓ, ਮੈਂ ਤੇ ਸ਼ਬਦ ਹੀ ਪੜ੍ਹਨਾ ਹੈ ਜੀ, ਕੋਈ ਗੱਲ ਨਹੀਂ। ਜਾਂ ਇਉਂ ਕਰ ਲਓ, 20 ਦਿਨ ਮੰਨ ਲਓ ਕੀਰਤਨ ਕਰਨ ਦੀ ਮਾਇਆ ਲਿੱਤੀ, 10 ਦਿਨ ਮਹੀਨੇ 'ਚ ਇਹੋ ਜਿਹੇ ਵੀ ਰੱਖੇ ਹੋਣ ਕਿ ਕੋਈ ਵੀ ਪ੍ਰੋਗਰਾਮ ਆ ਜੇ, ਇਹ ਮੈਂ ਨਿਸ਼ਕਾਮਤਾ ਦੇ ਨਾਲ ਕਰਨਾ। ਇਹਦੀ ਜਿੰਨੀ ਵੀ ਭੇਟਾ ਆਏਗੀ ਉਹ ਮੈਂ ਭਲੇ ਕਾਰਜਾਂ ਲਈ ਇਸਤੇਮਾਲ ਕਰਨੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਸਾਹਿਬ ਵੀ ਕਹਿਣਗੇ ਤੇਰਾ ਕੀਰਤਨ ਕੀਤਾ ਮੈਨੂੰ ਭਾ ਰਿਹਾ ਹੈ ਜੀ, ਤੂੰ ਇਹਨੂੰ ਧੰਦਾ ਨਹੀਂ ਬਣਾਉਣ ਦਿੱਤਾ, ਮਾਇਆ ਦਾ ਨਸ਼ਾ ਤੇਰੇ ਦਿਮਾਗ ਤੇ ਨਹੀਂ ਚੜਿਆ ਹੈ ਜੀ। ਕੋਈ ਵੀ ਕਿਰਤ ਕਰ ਲਓ, ਮੰਨ ਲਓ ਕੋਈ ਇੰਜੀਨੀਅਰ ਹੈ, ਲਵੇ ਬਾਕੀ ਥਾਵਾਂ ਦੇ ਨਕਸ਼ੇ ਬਣਾਉਣ ਦੀ ਮਾਇਆ, ਘਰ ਚਲਾਉਣਾ ਹੈ, ਬੱਚਿਆਂ ਨੂੰ ਪਾਲਣਾ ਹੈ, ਮਿਹਨਤ ਕੀਤੀ ਹੈ, ਪਰ ਇੰਨਾ ਨਸ਼ਾ ਦਿਮਾਗ ਤੇ ਨਾ ਚੜ ਜੇ
ਕਿ ਕੋਈ ਗੁਰਦੁਆਰੇ ਦਾ ਆ ਗਿਆ ਨਕਸ਼ਾ ਬਣਨ, ਧਾਰਮਿਕ ਸਥਾਨ ਦਾ ਨਕਸ਼ਾ ਬਣਨ ਆ ਗਿਆ, ਬਾਕੀਆਂ ਕੋਲੋਂ ਜਿੰਨੀ ਮਾਇਆ ਲਿੱਤੀ ਗੁਰਦੁਆਰਿਆਂ ਤੋਂ ਡਬਲ ਲੈਣੀ ਸ਼ੁਰੂ ਕਰਤੀ। ਇੰਨਾ ਨਸ਼ਾ ਨਾ ਚੜਨ ਦੇ ਹੈ ਜੀ। ਬਾਕੀ ਥਾਵਾਂ ਦੇ ਉੱਤੇ ਜੇ ਮਾਇਆ ਲਿੱਤੀ, ਗੁਰੂ ਘਰ ਦਾ ਕੋਈ ਕੰਮ ਆ ਗਿਆ, ਕਹਿ ਮੈਂ ਨਿਸ਼ਕਾਮਤਾ ਨਾਲ ਸੇਵਾ ਕਰਨੀ ਹੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੋ ਕਿਰਤ ਕਰੀਏ, ਕੋਈ ਵੀ ਕੰਮ ਹੈ। ਇਹ ਦੋ ਗੱਲਾਂ ਮੈਂ ਕੀਤੀਆਂ, ਸਾਰੇ ਕੰਮਾਂ ਨੂੰ ਵਿੱਚੇ ਗਿਣ ਲਓ, ਸਾਰੇ ਕੰਮਾਂ ਨੂੰ ਮਿਸਾਲਾਂ ਦੋ ਦਿੱਤੀਆਂ ਨੇ। ਸੋ ਕਿਰਤ ਕਰੀਏ ਕੋਈ ਵੀ, ਪਰ ਧਰਮ ਨੂੰ ਧੰਦਾ ਨਾ ਬਣਾਈਏ ਜੀ। ਦਸਵੰਧ ਕਰਕੇ ਜੀ, ਦਸਵੰਧ ਕੱਢ ਕੇ ਜੀ, ਲੋੜਵੰਦਾਂ ਦਾ ਹੌਸਲਾ ਵਧਾਈਏ ਜੀ। ਦਸਵੰਧ ਵੀ ਕੱਢ, ਆਹ ਚੀਜ਼ ਚਾਹੀਦੀ ਹੈ ਸਿੱਖ ਦੇ ਅੰਦਰ। ਦਸਵੰਧ ਕੱਢ ਰਿਹਾ, ਲੋੜਵੰਦਾਂ ਦੀ ਹੈਲਪ ਕਰ ਰਿਹਾ ਹੈ ਜੀ। ਬੱਚਾ ਜੇ ਨਹੀਂ ਕੋਈ ਪੜ੍ਹ ਸਕਦਾ, ਪੜ੍ਹਨਾ ਚਾਹੁੰਦਾ ਹੈ, ਉਹਦਾ ਦਿਮਾਗ ਵੀ ਬੜਾ ਸ਼ਾਰਪ ਹੈ, ਪੜ੍ਹਾਈ ਨੂੰ ਕਵਰ ਵੀ ਕਰ ਰਿਹਾ, ਪਰ ਹੁਣ ਘਰ 'ਚ ਗਰੀਬੀ ਬੜੀ, ਫੀਸ ਨਹੀਂ ਦੇ ਸਕਦੇ ਮਾਪੇ। ਚੁੱਪ ਚਪੀਤੇ ਜਾ ਕੇ 6 ਮਹੀਨਿਆਂ ਦੀ ਫੀਸ ਦੇ ਦੇ ਸਕੂਲ 'ਚ ਉਹਦੀ, ਹੈ ਜੀ। ਦਸਵੰਧ ਕੱਢ ਕੇ ਲੋੜਵੰਦਾਂ ਦਾ ਹੌਸਲਾ ਵਧਾਈਏ ਜੀ। ਕੱਲ ਮੈਂ ਚੁਪਹਿਰੇ ਦੇ ਵਿੱਚ, ਜਿਨ੍ਹਾਂ ਨੇ ਲਾਈਵ ਦੇਖਿਆ ਹੋਵੇਗਾ, ਕੱਲ ਮੈਂ ਬੇਨਤੀ ਕੀਤੀ ਸੀ ਉੱਥੇ। ਇੱਕ ਲੜਕੀ 13 ਸਾਲਾਂ ਦੀ ਬੈਂਗਲੌਰ ਜਾ ਰਹੀ ਹੈ, ਬੰਬੇ ਤੋਂ ਟ੍ਰੇਨ ਦੇ ਵਿੱਚ ਲੁਕੀ ਹੋਈ ਹੈ, ਟਿਕਟ ਦੇ ਪੈਸੇ ਨਹੀਂ, ਤੇ ਇੱਕ ਊਸ਼ਾ ਭੱਟਾਚਾਰੀਆ ਦੀ ਔਰਤ ਨੇ ਉਹਦੀ ਟਿਕਟ ਦਿੱਤੀ ਹੈ, ਟੀਟੀ ਨੂੰ ਪੈਸੇ ਦਿੱਤੇ ਨੇ, ਇੱਕ ਚੰਗੇ ਸਕੂਲ ਦੇ ਵਿੱਚ ਪਾ ਦਿੱਤਾ ਹੈ, ਜਿੱਥੇ ਔਰਤਾਂ ਦਾ ਚੈਰੀਟੇਬਲ ਸੰਸਥਾ ਹੈ, ਉੱਥੇ ਪਾ ਦਿੱਤਾ ਹੈ। ਉਹੋ ਹੀ ਬੱਚੀ ਵੱਡੀ ਹੋ ਕੇ ਪਿਆਰਿਓ, ਜੋ ਏਡੀ ਵੱਡੀ ਇਨਫੋਸਿਸ ਜੋ ਚੈਰੀਟੇਬਲ ਸੰਸਥਾ ਹੈ, ਉਹਦੀ ਚੇਅਰਪਰਸਨ ਬਣਦੀ ਹੈ ਸੁਧਾ ਮੂਰਤੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਛੋਟੀ ਜੀ ਉਮਰ ਦੇ ਵਿੱਚ ਹੱਥ ਫੜਿਆ, ਬਾਹ ਫੜੀ ਹੈ, ਉਹੋ ਹੀ ਜੇ ਛੱਡ ਦਿੰਦੀ ਉਹ। ਇੱਕ ਪੂਰੀ ਡਿਟੇਲ ਸੁਣਿਓ ਜਦੋਂ ਕੱਲ ਵਾਲਾ ਪ੍ਰੋਗਰਾਮ ਚੱਲਣਾ ਹੈ, ਜਾਂ ਨੈਟ ਤੇ ਜਾ ਕੇ YouTube ਤੇ ਜਾ ਕੇ ਸੁਣ ਲਿਓ ਕੱਲ ਵਾਲਾ ਚੁਪਹਿਰਾ ਜਿਹੜਾ ਕੱਲ ਮੈਂ ਕੀਤਾ ਹੈ ਅੰਮ੍ਰਿਤਸਰ। ਇੱਕ ਲੋੜਵੰਦ ਦੀ ਹੈਲਪ ਕੀਤੀ ਤੇ ਅੱਜ ਟੌਪ ਦੀ ਸੰਸਥਾ ਦੀ ਉਹ ਚੇਅਰਪਰਸਨ ਬਣ ਗਈ। ਤੇ ਜੇ ਉਹ ਹੀ ਛੱਡਿਆ ਹੁੰਦਾ, ਛੱਡ ਯਾਰ ਕੋਈ ਨਹੀਂ, ਰੱਬ ਆਸਰੇ ਛੱਡ ਦਿੰਨੇ ਆ, ਉਦਾਂ ਹੀ ਛੱਡ ਦਿੰਨੇ ਆ, ਫਿਰ ਗੱਲ ਨਹੀਂ ਸੀ ਬਣਨੀ। ਦਸਵੰਧ ਕੱਢ ਕੇ ਲੋੜਵੰਦਾਂ ਦਾ ਹੌਸਲਾ ਵਧਾਈਏ ਜੀ। ਤੇ ਅਖੀਰ ਤੇ ਤੋੜਾ ਪਤਾ ਕਿੱਥੇ ਬਣਦਾ, ਉਹ ਗੁਰਮੁਖ ਪਿਆਰਾ ਕਹਿੰਦਾ, ਜਿਹੜੇ ਇਹ ਸਾਰੀਆਂ ਗੱਲਾਂ ਮੰਨਦੇ ਨੇ ਨਾ, ਕਹਿੰਦੇ ਮੈਂ ਬਲਿਹਾਰ ਜਾਵਾਂ ਜੋ ਗੁਰੂ ਗ੍ਰੰਥ ਦੀਆਂ ਮੰਨਦੇ ਨੇ, ਮੈਂ ਬਲਿਹਾਰ ਜਾਵਾਂ ਜਿਹੜੇ ਗੁਰੂ ਗ੍ਰੰਥ ਦੀਆਂ ਮੰਨਦੇ ਨੇ। ਗੁਰੂ ਨੂੰ ਮੰਨਣਾ ਉਹ ਗੱਲ ਵੱਖਰੀ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਮੈਂ ਮੰਨਦਾ, ਇਹ ਗੱਲ ਵੱਖਰੀ ਏ। ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਓ, ਗੁਰੂ ਗ੍ਰੰਥ ਸਾਹਿਬ ਦੀ ਮੰਨਦੇ ਹੋ ਕਿ ਨਹੀਂ ਮੰਨਦੇ, ਉਹ ਦੱਸੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਮੈਂ ਗੁਰੂ ਪਿਤਾ ਨੂੰ ਮੰਨਦਾ, ਉਹ ਗੁਰੂ ਪਿਤਾ ਦੀ ਮੰਨਦਾ ਹੈ ਕਿ ਨਹੀਂ ਮੰਨਦਾ, ਉਹ ਦੱਸ। ਸਵਾਲ ਤੇ ਆ ਏ, ਆ ਉਹ ਕੀ ਕਹਿੰਦਾ ਅਖੀਰ ਤੇ, ਕਹਿੰਦਾ ਮੈਂ ਬਲਿਹਾਰ ਜਾਵਾਂ ਜੋ ਗੁਰੂ ਗ੍ਰੰਥ ਦੀਆਂ ਮੰਨਦੇ, ਮੈਂ ਸਦਕੇ ਜਾਵਾਂ ਜਿਹੜੇ ਗੁਰੂ ਸ਼ਬਦ ਦੀਆਂ ਮੰਨਦੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਓ ਜੇ ਅਸੀਂ ਰੋਜ਼ ਸੰਗਤ ਕਰਦੇ ਆਂ, ਪਰਿਵਾਰਕ ਮੈਂਬਰ ਆ, ਤੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਪਿਆਰਿਓ, ਗੁਰਬਾਣੀ ਨੂੰ ਪੜ੍ਹੋ ਵੀ, ਗੁਰਬਾਣੀ ਦੀ ਵਿਚਾਰ ਵੀ ਜ਼ਰੂਰ ਕਰੋ, ਪਰ ਗੁਰਬਾਣੀ ਨੂੰ ਮੰਨੋ ਵੀ ਜ਼ਰੂਰ। ਥੋੜਾ ਥੋੜਾ ਮੰਨੋ, ਪਰ ਮੰਨੋ ਜ਼ਰੂਰ। ਸਾਰੀ ਬਾਣੀ ਇੱਕੋ ਵਾਰੀ ਨਹੀਂ ਮੰਨ ਸਕਦੇ, ਕੋਈ ਗੱਲ ਨਹੀਂ, ਇਨਸਾਨ ਆਪਾਂ, ਪਰ ਥੋੜਾ ਥੋੜਾ ਤੇ ਚੱਲੋ। 1-2 ਪੈਸੇ ਚੱਲਣ ਦਾ ਯਤਨ, 5-10 ਪੈਸੇ ਚੱਲਣ ਦਾ ਯਤਨ ਤੇ ਕਰੋ। ਹੱਥ ਤੇ ਹੱਥ ਧਰ ਕੇ ਨਾ ਬੈਠੋ। ਉਦਮੀ ਬੰਦਿਆਂ ਦੇ ਉੱਤੇ ਗੁਰੂ ਦੀ ਬਖਸ਼ਿਸ਼ ਵਰਤਦੀ ਏ, ਆਲਸੀਆਂ ਦੇ ਉੱਤੇ ਨਹੀਂ ਵਰਤਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਮਨਾ ਰਹੇ ਤੁਸੀਂ, ਹੈ ਜੀ। ਬੜੀ ਦੂਰੋਂ ਦੂਰੋਂ ਤੁਸੀਂ ਚੱਲ ਕੇ ਆਏ ਹੋ।
ਜਦੋਂ ਤੁਸੀਂ ਮੈਨੂੰ ਮਿਲਣਾ ਹੈ ਬਾਅਦ ਵਿੱਚ, ਉਦੋਂ ਮੈਨੂੰ ਪਤਾ ਲੱਗਣਾ, ਕਿਸੇ ਨੇ ਕਹਿਣਾ ਮੈਂ 50 ਕਿਲੋਮੀਟਰ ਤੋਂ, ਕਿਸੇ ਨੇ ਕਹਿਣਾ 100 ਕਿਲੋਮੀਟਰ ਤੋਂ ਵੀ ਆਇਆ, ਤੇ ਬਹੁਤ ਦੂਰੋਂ ਦੂਰੋਂ ਤੁਸੀਂ ਚੱਲ ਕੇ ਆਏ ਹੋ ਗੁਰੂ ਜੀ ਦੀ ਕਿਰਪਾ ਦੇ ਨਾਲ। ਕਿੱਡਾ ਵੱਡਾ ਹਾਲ, ਇੱਥੇ ਵੀ ਅੰਦਰ ਵੀ, ਹੁਣ ਕਿਤੇ ਵੀ ਬਹਿਣ ਦੀ ਥਾਂ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੰਗਤਾਂ ਦੀ ਅਜੇ ਵੱਡੀ ਲਾਈਨ ਲੱਗੀ ਹੈ ਨਮਸਕਾਰ ਕਰਨ ਵਾਲਿਆਂ ਦੀ, ਤੇ ਮੇਰੀ ਬੇਨਤੀ ਜਿੱਥੇ ਜਿੱਥੇ ਵੀ ਜਗ੍ਹਾ ਮਿਲੇ ਨਾ, ਗੋਡੇ ਠਾਓ, ਸੰਗਤ ਨੂੰ ਬਿਠਾਓ, ਤੇ ਜਿੱਥੇ ਜਿੱਥੇ ਵੀ ਐਡਜਸਟ ਕਰ ਸਕਦੇ ਸੰਗਤ ਨੂੰ ਕਰੋ, ਜਿੱਥੇ ਜਿੱਥੇ ਭਾ ਸਕਦੇ ਹੋ ਭਾਓ, ਜਿੱਥੇ ਜਿੱਥੇ ਜਗ੍ਹਾ ਮਿਲੇ ਬਹਿ ਜਾਓ। 25 ਹੱਦ 30 ਮਿੰਟ ਵੱਧ ਤੋਂ ਵੱਧ ਮੈਂ ਹੋਰ ਲੈਣੇ ਨੇ, ਇਸ ਤੋਂ ਵੱਧ ਟਾਈਮ ਨਹੀਂ। ਤੇ ਆਹ ਮਨਾਂ ਨੂੰ ਟਿਕਾ ਕੇ ਬਹਿਣ ਦਾ ਯਤਨ ਕਰਨਾ ਗੁਰੂ ਪਿਤਾ ਜੀ ਦੀ ਕਿਰਪਾ ਦੇ ਨਾਲ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਆਗਮਨ ਪੁਰਬ ਮਨਾ ਰਹੇ ਉਹ ਗੁਰੂ ਅਮਰਦਾਸ ਜੀ ਜਿਹੜੇ ਸੱਚ ਨੂੰ ਪ੍ਰਗਟਾਉਣ ਵਾਲੇ ਸੂਰਮੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੇ ਮੂੰਹ ਤੇ ਗੁਰੂ ਰਾਮਦਾਸ ਬਾਪੂ ਜੀ ਦਾ ਨਾਮ ਚੜਿਆ ਹੈ ਜੀ। ਵੇਖੋ ਰੂਪ ਬਦਲੇ ਹੋਏ ਨੇ, ਜੋਤ ਤੇ ਇੱਕੋ ਹੀ ਹੈ। ਕਈ ਵਾਰੀ ਅਸੀਂ ਕਹਿੰਨੇ ਜੀ ਗੁਰੂ ਨਾਨਕ ਦੀ 10ਵੀਂ ਜੋਤ ਦਾ ਆਗਮਨ ਪੁਰਬ, ਇਦਾਂ ਨਹੀਂ ਕਹਿਣਾ ਚਾਹੀਦਾ। ਜੋਤ ਇੱਕੋ ਹੀ ਹੈ, 10ਵੇਂ ਰੂਪ ਦਾ ਆਗਮਨ ਪੁਰਬ ਹੋ ਸਕਦਾ ਹੈ, ਤੀਜੇ ਰੂਪ ਦਾ ਆਗਮਨ ਪੁਰਬ ਹੈ, ਦੂਜੇ ਰੂਪ ਦਾ ਆਗਮਨ ਪੁਰਬ, ਜੋਤ ਇੱਕੋ ਹੀ ਹੈ, ਜੋਤ ਇੱਕੋ ਹੀ। ਸੁਣਿਓ ਧਿਆਨ ਨਾਲ, ਗੁਰੂ ਅਮਰਦਾਸ ਪਾਤਸ਼ਾਹ ਸੱਚ ਨੂੰ ਪ੍ਰਗਟਾਉਣ ਵਾਲੇ ਸੂਰਮੇ। ਗੁਰੂ ਅਮਰਦਾਸ ਪਾਤਸ਼ਾਹ ਵਰਗਾ ਸ਼ੀਲਵੰਤ ਵੀ ਕੋਈ ਨਹੀਂ ਹੈ ਜੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਅਮਰਦਾਸ ਪਾਤਸ਼ਾਹ ਵਰਗਾ ਪਿਆਰਿਓ ਸ਼ਾਂਤ ਸੁਭਾਅ ਵਾਲਾ ਵੀ ਦੂਜਾ ਕੋਈ ਨਹੀਂ। ਗੁਰੂ ਅਮਰਦਾਸ ਜੀ ਜਿਨ੍ਹਾਂ ਦਾ ਆਗਮਨ ਪੁਰਬ ਮਨਾ ਰਹੇ ਆ, ਉਹ ਗੁਰੂ ਅਮਰਦਾਸ ਜੀ ਦੀ ਮੱਤ ਵੀ ਬੜੀ ਡੂੰਘੀ। ਇਤਿਹਾਸਕਾਰਾਂ ਨੇ ਬੜੇ ਪਿਆਰੇ ਪਿਆਰੇ ਲਫ਼ਜ਼ ਲਿਖੇ ਨੇ ਗੁਰੂ ਅਮਰਦਾਸ ਜੀ ਦੀ ਸ਼ੋਭਾ ਦੇ ਵਿੱਚ। ਕਹਿੰਦੇ ਗੁਰੂ ਅਮਰਦਾਸ ਜੀ ਵਰਗਾ ਨਿਰਵੈਰ ਵੀ ਕੋਈ ਨਹੀਂ। ਹਾਏ ਹਾਏ ਹਾਏ, ਨਿਰਵੈਰ। ਤੇ ਗੁਰੂ ਅਮਰਦਾਸ ਜੀ ਵਰਗਾ ਧੀਰਜਵਾਨ ਵੀ ਕੋਈ ਨਹੀਂ। ਜੇ ਦਾਸੂ ਤੇ ਦਾਤੂ ਲੱਤ ਮਾਰਦੇ ਨਾ, ਉਹਨਾਂ ਨੂੰ ਗੁੱਸਾ ਨਹੀਂ ਚੜਦਾ, ਪੈਰ ਫੜ ਲੈਂਦੇ ਨੇ ਉਹਨਾਂ ਦੇ। ਉਹ ਮੇਰੀਆਂ ਹੱਡੀਆਂ ਸਖਤ ਨੇ, ਮੈਂ ਬਜ਼ੁਰਗ ਹਾਂ, ਕਿਤੇ ਤੁਹਾਡੇ ਕੂਲੇ ਕੂਲੇ ਪੈਰਾਂ ਨੂੰ ਚੋਟ ਤੇ ਨਹੀਂ ਲੱਗੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਨਾਂ ਵਰਗਾ ਧੀਰਜਵਾਨ ਵੀ ਕੋਈ ਨਹੀਂ। ਤੇ ਪਿਆਰਿਓ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਸਰੀਰਕ ਤੌਰ ਤੇ ਬੈਠੇ ਆ ਨਾ ਗੱਦੀ ਦੇ ਉੱਤੇ, ਤੇ ਹਰ ਵੇਲੇ ਸੰਗਤਾਂ ਦੇ ਦੀਵਾਨ ਲੱਗੇ ਹੀ ਰਹਿੰਦੇ ਸੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੋਇੰਦਵਾਲ ਸਾਹਿਬ ਜਦੋਂ ਸੰਗਤਾਂ ਪਹੁੰਚਦੀਆਂ ਸੀ ਨਾ, ਇਦਾਂ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਚਾਰੇ ਪਾਸੇ ਸ਼ਾਂਤੀ ਛਾਈ ਹੋਈ ਹੈ, ਸ਼ਾਂਤੀ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਇਉਂ ਜੀ। ਲੱਗਦਾ ਸੀ ਜਿਵੇਂ ਚਿੱਟਾ ਝੰਡਾ ਲਹਿਰਾਇਆ ਹੋਇਆ ਗੁਰੂ ਅਮਰਦਾਸ ਜੀ ਨੇ। ਚਿੱਟਾ ਝੰਡਾ ਹੁੰਦਾ ਸ਼ਾਂਤੀ ਦਾ ਪ੍ਰਤੀਕ ਹੈ ਜੀ, ਇਦਾਂ ਮਹਿਸੂਸ ਹੁੰਦਾ ਸੀ। ਉਹ ਗੁਰੂ ਅਮਰਦਾਸ ਪਾਤਸ਼ਾਹ ਜਿਹੜੇ ਆਪ ਰੱਬ ਨੇ, ਜਿਹੜੇ ਆਪ ਪਰਮੇਸ਼ਰ ਨੇ, ਜਿਨ੍ਹਾਂ ਵਰਗਾ ਦੂਜਾ ਨਾ ਕੋਈ ਸੀ, ਨਾ ਕੋਈ ਹੈ, ਨਾ ਕੋਈ ਹੋ ਸਕਦਾ, ਉਹਨਾਂ ਦਾ ਆਗਮਨ ਪੁਰਬ ਮਨਾ ਰਹੇ। ਆਓ ਬੜੇ ਪਿਆਰ ਦੇ ਵਿੱਚ ਸਾਰੀ ਸੰਗਤ, ਕੋਈ ਰਸਨਾ ਵਾਂਝੀ ਨਾ ਰਹੇ। ਭੱਟਾਂ ਦੇ ਸਵਈਆਂ ਦੇ ਵਿੱਚੋਂ ਇਹ ਸਵਈਆ ਪੜ੍ਹਨਾ ਹੈ। ਸਭ ਨੂੰ ਯਾਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ 1396 ਨੰਬਰ ਅੰਗ ਦੇ ਉੱਤੇ ਦਰਜ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਬੜੇ ਪਿਆਰ 'ਚ ਪੜ੍ਹਿਓ ਸਾਰੀ ਸੰਗਤ। ਫਿਰ ਮੈਂ ਬੇਨਤੀ ਕਰਦਾ ਜਿੱਥੇ ਜਿੱਥੇ ਜਗ੍ਹਾ ਮਿਲੇ ਉੱਥੇ ਉੱਥੇ ਬੈਠਣ ਦੀ ਕਿਰਪਾਲਤਾ ਕਰਿਓ। ਬੜੇ ਪਿਆਰ 'ਚ ਸਾਰੇ ਗਾਇਓ ਜੀ ਮੇਰੇ ਨਾਲ। ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ। ਸੰਗਤ ਬੋਲੇ ਤੇਰੀ ਵਾਵਾ, ਤੇਰੀ ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ।
ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ। ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ। ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਾਧ ਸੰਗਤ ਜੀ, 18, 19, 20 ਔਰ 21 ਜੂਨ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ 4 ਵਜੇ ਤੋਂ 6 ਵਜੇ ਤੱਕ 4 ਰੋਜ਼ਾ ਵਿਸ਼ੇਸ਼ ਅੰਮ੍ਰਿਤ ਵੇਲਾ ਸਮਾਗਮ ਰੱਖਿਆ ਗਿਆ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇਹ 4 ਦਿਨ ਆ ਕੇ ਤੁਸੀਂ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੇ ਲਾਹੇ ਲੈਣੇ ਔਰ ਗੁਰੂ ਪਿਤਾ ਜੀ ਕੋਲੋਂ ਜਿਹੜੀਆਂ ਵੀ ਦਾਤਾਂ ਤੁਸੀਂ ਮੰਗਣੀਆਂ ਨੇ ਨਾ, ਬਾਪੂ ਜੀ ਨੇ ਸਾਰੀਆਂ ਦਾਤਾਂ ਦੇ ਨਾਲ ਸਾਨੂੰ ਨਿਵਾਜਣਾ। ਔਰ ਜਿਹੜੇ ਪ੍ਰੇਮੀ ਅੰਮ੍ਰਿਤ ਵੇਲਿਆਂ ਦੇ ਦੀਵਾਨਾਂ ਦੇ ਵਿੱਚ ਪਿਛਲੇ ਸਮਿਆਂ 'ਚ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਨੇ ਆ ਕੇ, ਉਹਨਾਂ ਨੂੰ ਪਤਾ ਹੈ ਅੰਮ੍ਰਿਤ ਵੇਲੇ ਦਾ ਸਦਕਾ ਬਾਪੂ ਜੀ ਨੇ ਇੱਕ ਇੱਕ ਨੂੰ ਕਿਵੇਂ ਕਿਵੇਂ ਬਖਸ਼ਿਸ਼ਾਂ ਵੰਡਣ ਵਾਲਾ ਬਣਾਤਾ ਹੈ। ਇੱਕ ਇੱਕ ਦੇ ਕਿੰਨੇ ਕਿੰਨੇ ਕਾਰਜ ਸਵਾਰੇ ਨੇ ਬਾਪੂ ਦੀਪ ਸਿੰਘ ਨੇ। ਆਓ ਭਾਗਾਂ ਵਾਲਿਓ, ਇਹ 4 ਦਿਨਾਂ ਦਾ ਵਿਸ਼ੇਸ਼ ਅੰਮ੍ਰਿਤ ਵੇਲੇ ਦਾ ਜਿਹੜਾ ਸਮਾਗਮ ਹੈ ਅੰਮ੍ਰਿਤਸਰ ਸਾਹਿਬ, ਭਾਵੇਂ ਤੁਸੀਂ ਰੁਕਣ ਦਾ ਪ੍ਰਬੰਧ ਰਿਸ਼ਤੇਦਾਰਾਂ ਦੇ ਘਰ ਕਰ ਲਓ, ਹੋਟਲ ਦਾ ਪ੍ਰਬੰਧ ਕਰ ਲਓ, ਭਾਵੇਂ ਸਰਾਂ ਦਾ ਪ੍ਰਬੰਧ ਕਰ ਲਓ, ਪਰ 4 ਦਿਨ ਆ ਕੇ ਤੁਸੀਂ ਸਾਰਿਆਂ ਨੇ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਨੀ। ਔਰ ਸਭ ਨੂੰ ਪਤਾ ਹੀ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ ਪਿਆਰਿਓ ਅੰਮ੍ਰਿਤ ਵੇਲੇ ਨੂੰ ਸੰਭਾਲਣ ਦੇ ਪੂਰਨੇ ਪਾਏ ਨੇ। 250 ਸਿੰਘ ਸ਼ਹੀਦ ਕਰਵਾਉਣਾ ਮਨਜ਼ੂਰ ਕਰ ਲਿਆ ਸੀ, ਪਰ ਬਾਪੂ ਜੀ ਨੇ ਅੰਮ੍ਰਿਤ ਵੇਲਾ ਨਹੀਂ ਸੀ ਛੱਡਿਆ। ਤਾਂ ਮੇਰੀ ਬੇਨਤੀ, 4 ਦਿਨ 18, 19, 20 ਔਰ 21 ਜੂਨ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਆ ਕੇ ਹਾਜ਼ਰੀਆਂ ਭਰੋ ਔਰ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਪਹੁੰਚਾਓ, ਤਾਂ ਜੋ ਜਿਹੜੇ ਅੱਜ ਤੱਕ ਅੰਮ੍ਰਿਤ ਵੇਲੇ ਨਹੀਂ ਉੱਠੇ ਉਹ ਵੀ ਅੰਮ੍ਰਿਤ ਵੇਲੇ ਦਾ ਰਸ ਲੈਣ ਔਰ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਆਪਣੀਆਂ ਆਪਣੀਆਂ ਅਰਜ਼ੀਆਂ ਕਬੂਲ ਕਰਵਾ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ,
ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਅਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ,
ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਇਹ ਨਵੀਂ ਚਿੱਪ ਆ ਗਈ, ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੌਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ ਹੈ 9875909004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿੱਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ, ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ, ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ ਤੇ ਵੀ ਚੱਲ ਰਿਹਾ, ਭਾਵੇਂ ਉਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ। ਤੇ ਜਿਹੜਾ ਮੈਂ ਬੋਲਿਆ 9875909004, ਭਾਵੇਂ ਉਹਦੇ ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ, ਚੌਥੀ ਕਿਤਾਬ ਹੈ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ, ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ। ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ। ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ, ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ ਹੈ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ, ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ। ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ, ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ। ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ
ਹਾਜ਼ਰੀਆਂ ਭਰਿਆ ਕਰੋ। ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।